ਅੰਮ੍ਰਿਤਪਾਲ ਸਿੰਘ ਦੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜੀ। ਜੀ ਬਿਲਕੁਲ, ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਹਾਈ ਕੋਰਟ 'ਚ ਸੁਣਵਾਈ ਹੋਈ ਆ। ਇਹ ਅੱਜ ਦੀ ਅਹਿਮ ਖਬਰ ਸੀ, ਪਰ ਇਹ ਖਬਰ ਸੀ ਕਿਉਂਕਿ ਦੇਰ ਸ਼ਾਮ ਤਰਕਾਲਾਂ ਢਲਦਿਆਂ ਖਬਰ ਵੱਡੀ ਪਤਾ ਕਿਹੜੀ ਬਣ ਗਈ? ਖਬਰ ਇਹ ਵੱਡੀ ਬਣ ਗਈ ਕਿ ਮਾਨ ਨੇ ਪਹਿਲਾਂ ਟਵੀਟ ਕੀਤਾ ਸੀਐਮ ਸਾਹਿਬ ਨੇ, ਤੇ ਉਸ ਉਪਰੰਤ ਉਸ ਟਵੀਟ ਦਾ ਜਵਾਬ ਦੇ ਦਿੱਤਾ ਜਥੇਦਾਰ ਸਾਹਿਬ ਨੇ। ਦੋਨਾਂ ਨੇ ਮਤਲਬ ਕਿ ਇੱਕ ਸ਼ਬਦੀ ਜੰਗ ਜਿਹੜੀ ਹੈ ਉਹ ਵਿੱਢ ਲਈ, ਤਾਂ ਆਪਸ ਦੇ ਵਿੱਚ ਉਹ ਸ਼ਬਦੀ ਭੇਡ ਚੱਲ ਪਿਆ। ਹੁਣ ਜੇ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਦਾ ਜਿਹੜਾ ਟ੍ਰੈਂਡ ਹੈ ਇਸ ਵੇਲੇ, ਖਾਸ ਤੌਰ ਤੇ ਪੰਜਾਬੀ ਫੇਸਬੁੱਕ ਦਾ ਦੇਖੋਗੇ ਜਾ ਕੇ, ਤਾਂ ਉਹ ਇਦਾਂ ਹੀ ਲੱਗੇਗਾ ਤੁਹਾਨੂੰ, ਜਥੇਦਾਰ ਬਨਾਮ ਮਾਨ, ਅੱਧੇ ਉਧਰ ਜਿਵੇਂ ਆਪਾਂ ਅਕਸਰ ਪੰਜਾਬੀ ਹੋ ਜਾਂਦੇ ਆ। ਤਾਂ ਮਤਲਬ ਕਿ ਵੱਡੀ ਗੱਲ ਸ਼ਾਮੀ ਇਹ ਬਣ ਗਈ, ਜਿਹੜੀ ਸੁਣਵਾਈ ਹੋਈ ਸੀ ਉਹ ਤਾਂ ਹੁਣ ਕਿਸੇ ਨੇ ਗੋਲੀ ਹੋਈ ਨਹੀਂ ਹੈ ਨਾ। ਸੁਣਵਾਈ ਕੀ ਹੋਈ? ਸੁਣਵਾਈ ਦੇ ਵਿੱਚ ਦੇਖੋ ਜਾ ਕੇ ਇੱਕ ਮਰਤਬਾ ਫੇਰ ਇਹਨਾਂ ਨੇ ਕਿਹਾ ਕਿ ਸਾਡੇ ਕੋਲ ਅੰਮ੍ਰਿਤਪਾਲ ਸਿੰਘ ਦੀ ਹਿਰਾਸਤ ਹੈ ਨਹੀਂ। ਅੱਛਾ, ਉਹਨਾਂ ਨੇ ਕਿਹਾ ਕਿ ਹੈਗੀ ਆ। ਇਹ ਜੀ ਜਿਹੜੇ ਕਿ ਲੀਗਲ ਹੈਡ ਨੇ ਸਰਕਾਰ ਦੇ, ਐਡਵੋਕੇਟ ਜਨਰਲ, ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਵੀ ਸਬੂਤ ਪੇਸ਼ ਕਰੋ ਫਿਰ ਜੇ ਸਾਡੇ ਕੋਲ ਹਿਰਾਸਤ ਹੈ ਤਾਂ। ਮਤਲਬ ਕਿ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪੈਰਵਾਈ ਕਰਨ ਵਾਲੀ ਟੀਮ ਸੀਗੀ ਉਹਨੂੰ ਕਿਹਾ ਕਿ ਇੱਕ ਵੀ ਕੋਈ ਸਿੰਗਲ ਸਬੂਤ ਹੈ ਤਾਂ ਉਹ ਪੇਸ਼ ਕਰ ਦਿਓ ਜੀ। ਤਾਂ ਇਸ ਤੇ ਫਿਰ ਕੋਰਟ ਨੇ ਵੀ ਕਿਹਾ ਕਿ ਦੇਖੋ ਜੇ ਤੁਹਾਡੇ ਕੋਲ ਕੋਈ ਸਬੂਤ ਹੈ ਤੁਸੀਂ ਪੇਸ਼ ਕਰ ਦਿਓ, ਆਪਾਂ ਇਹਦੇ ਤੇ ਵਾਰੰਟ ਅਫਸਰ ਨਿਯੁਕਤ ਕਰ ਦੇਵਾਂਗੇ, ਮਤਲਬ ਕਿ ਉੱਥੇ ਛਾਪਾ ਮਰਵਾ ਦਿੰਦੇ ਆ ਜਿੱਥੇ ਵੀ ਹੈ, ਤਾਂ ਉਹਦੇ ਵਾਸਤੇ ਤੁਹਾਨੂੰ ਕੋਈ ਐਵੀਡੈਂਸ ਤੇ ਪੇਸ਼ ਕਰਨਾ ਪਵੇਗਾ। ਸੋ ਲਿਹਾਜ਼ਾ ਕੱਲ ਨੂੰ ਆ ਜਾਓ, ਰਿਕਾਰਡ ਤੇ ਲੈ ਆਓ ਸਾਰੀਆਂ ਚੀਜ਼ਾਂ ਜੋ ਤੁਸੀਂ ਦੱਸ ਰਹੇ ਹੋ, ਕਿਉਂਕਿ ਗਰਾਊਂਡ ਇਹੀ ਹੈ ਕਿ ਜੀ ਕੁਛ ਵੀਡੀਓ ਨੇ ਜੀ, ਕੁਛ ਖਬਰਾਂ ਨੇ ਜੀ ਹਿਰਾਸਤ ਦੀਆਂ, ਤਾਂ ਉਹ ਕਹਿੰਦੇ ਕਿ ਸਾਰਾ ਕੁਝ ਤੁਸੀਂ ਰਿਕਾਰਡ ਤੇ ਲਿਆਓ, ਹਲਫਨਾਮਾ ਦਿਓ ਤੇ ਫਿਰ ਉਸ ਤੋਂ ਬਾਅਦ ਦੇਖਦੇ ਆ। ਤਾਂ ਇਧਰੋਂ ਪੰਜਾਬ ਸਰਕਾਰ ਵੀ ਕੱਲ ਨੂੰ ਇੱਕ ਵਾਰੀ ਫੇਰ ਹਲਫਨਾਮਾ ਦਾਖਲ ਕਰੇਗੀ। ਮਤਲਬ ਕਿ ਇੰਟਰਸਟਿੰਗ ਸੁਣਵਾਈ ਹੋਈ, ਰੌਚਕ ਸੁਣਵਾਈ ਹੋਈ, ਜਿਹਦੇ ਤੇ ਦੋਹਾਂ ਹੀ ਧਿਰਾਂ ਦੇ ਸਟਾਂਸ ਪਹਿਲਾਂ ਵਾਲੇ ਆ, ਕਿਉਂਕਿ ਉਹ ਤਾਂ ਹੁਣ ਕਹਿ ਨਹੀਂ ਸਕਦੇ ਕਿਉਂਕਿ ਇਲੀਗਲ ਹਿਰਾਸਤ ਦੀ ਉਹ ਪਟੀਸ਼ਨ ਹੈ। ਤਾਂ ਦੂਸਰੇ ਪਾਸੇ ਸਰਕਾਰ ਨੇ ਇੱਕ ਵਾਰੀ ਫੇਰ ਦੁਹਰਾ ਦਿੱਤਾ ਕਿ ਸਾਡੀ ਹਿਰਾਸਤ ਦੇ ਵਿੱਚ ਅੰਮ੍ਰਿਤਪਾਲ ਸਿੰਘ ਨਹੀਂ ਹੈ। ਹੁਣ ਇਹ ਗੱਲ ਇੱਕ ਵਾਰੀ ਫੇਰ ਇਹ ਕੱਲ ਨੂੰ ਕਹਿੰਦੇ ਆ ਕੀ ਕਰਦੇ ਆ, ਪਰ ਇੱਕ ਚੀਜ਼ ਇਹਨਾਂ ਨੇ ਉੱਥੇ ਮਹੱਤਵਪੂਰਨ ਕੋਰਟ ਦੇ ਵਿੱਚ ਹੋਰ ਆਖੀ ਹੈ, ਉਹ ਇਹ ਹੈ ਰਾਜਕਰਨਵੀਰ ਸਿੰਘ ਜੀ, ਕਿ ਅਸੀਂ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਬਿਲਕੁਲ ਕਰੀਬ ਆ। ਇਹ ਗੱਲ ਜ਼ਰੂਰ ਕਹੀ ਉਹਨਾਂ ਨੇ, ਠੀਕ ਹੈ, ਮਤਲਬ ਕਿ ਅਸੀਂ ਫੜਨ ਦੇ ਨੇੜੇ ਤੇੜ ਹੈ। ਤਾਂ ਇਹ ਸ਼ਬਦ ਆਪਣੇ ਆਪ ਦੇ ਵਿੱਚ, ਜਾਂ ਕਹਿ ਲਓ ਵੀ ਗੱਲ ਆਪਣੇ ਆਪ ਦੇ ਵਿੱਚ ਕਾਫੀ ਵਜ਼ਨਦਾਰ ਹੈ ਤੇ ਕਾਫੀ ਸੋਚਣ ਵਿਚਾਰਨ ਵਾਲੀ ਆ। ਇੱਧਰ ਅੰਮ੍ਰਿਤਪਾਲ ਸਿੰਘ ਦੀ ਸੁਪਤਨੀ, ਉਹਨਾਂ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਵੀ ਕੁਝ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਕਿ ਹੁਣ ਤੇ ਰਾਬਤਾ ਨਹੀਂ ਹੋਇਆ, ਲੰਮਾ ਸਮਾਂ ਹੋ ਗਿਆ, ਮੈਂ ਵੀ ਮੀਡੀਆ ਰਾਹੀਂ ਸੁਣ ਰਹੀ ਹਾਂ ਜੋ ਵੀ ਚੱਲ ਰਿਹਾ ਹੈ, ਤੇ ਨਾਲ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸਾਡਾ ਮਿਲਨ ਹੋਇਆ ਤੇ ਕਿਸ ਤਰ੍ਹਾਂ ਪੰਥ ਨੂੰ ਤਰਜੀਹਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਉਹਨਾਂ ਨੇ ਵੀ ਖੁੱਲ ਕੇ ਗੱਲਾਂ ਕਹੀਆਂ ਨੇ। ਪਰ ਇੱਧਰ ਜੇ ਆਪਾਂ ਦੇਖੀਏ ਦਿੱਲੀ ਤੋਂ ਜੋ ਹੈਗਾ ਸੀਗਾ ਦਲਜੀਤ ਕਲਸੀ, ਉਹਦੀ ਸੁਪਤਨੀ ਵੀ ਅੱਜ ਹਾਈ ਕੋਰਟ ਦੇ ਵਿੱਚ ਪਹੁੰਚੀ ਸੀ, ਤਾਂ ਸੁਣਵਾਈ ਸੀਗੀ ਉਹਦੀ ਵੀ, ਠੀਕ ਹੈ, ਉਹਦੀ ਵੀ ਸੁਣਵਾਈ ਹੋਈ ਆ। ਉਹਦੇ ਤੇ ਵੀ ਮੇਰੇ ਖਿਆਲ ਦੇ ਨਾਲ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ, ਸੈਂਟਰ ਸਰਕਾਰ ਨੂੰ, ਕਿ ਉਹਨਾਂ ਨੂੰ ਵੀ ਜਵਾਬ ਦੇਣਾ ਪਏਗਾ। ਪਰ ਇੱਧਰ ਕੁਝ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਦਲਜੀਤ ਕਲਸੀ ਦੀ ਜਿਹੜਾ ਉਧਰ ਦਾ ਹੈਗਾ ਫੌਜੀ ਕੋਈ ਅਧਿਕਾਰੀ ਪਾਕਿਸਤਾਨ ਦਾ, ਉਹਦੇ ਮੁੰਡੇ ਦੇ ਨਾਲ ਸਾਂਝ ਹੈ। ਇਹ ਵੀ ਇੱਕ ਮਤਲਬ ਕਿ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਦੁਬਈ ਦੇ ਵਿੱਚ ਉਹਨਾਂ ਦਾ ਕੰਮਕਾਰ ਹੈ। ਵੈਸੇ ਉਹਦੇ ਮੁੰਡੇ ਦੇ ਨਾਲ ਜਾਂ ਉਹ ਪਾਕਿਸਤਾਨ ਦੇ ਅਧਿਕਾਰੀਆਂ ਦੇ ਨਾਲ ਤੇ ਇੱਥੋਂ ਦੇ ਵੀ ਵੱਡੇ ਜਿਹੜੇ ਸੁਰੱਖਿਆ ਮਾਮਲਿਆਂ ਦੇ ਹੈਗੇ ਨੇ, ਤੇ ਕਹਿ ਲਓ ਕਿ ਪੂਰੇ ਉਹ ਮਿਸਟਰ ਬੌਸ ਹੀ ਵੱਜਦੇ ਆ। ਉਹਨਾਂ ਦੇ ਮੁੰਡਿਆਂ ਦੇ ਵੀ ਕਾਰੋਬਾਰ ਸਾਂਝੇ ਹੈਗੇ ਨੇ ਦੁਬਈ ਦੇ ਵਿੱਚ, ਤੇ ਬਥੇਰਾ ਕੁਛ ਆ। ਅਡਾਨੀ ਦਾ ਭਰਾ ਵੀ ਬਾਹਰ ਹੀ ਬੈਠਾ ਸੀਗਾ। ਸੋ ਇਹ ਤੇ ਬਹੁਤ ਕੁਛ ਹੈ, ਕਾਰੋਬਾਰ ਵਾਲਾ ਕੰਮ ਤਾਂ। ਪਰ ਇਹ ਦਲਜੀਤ ਕਲਸੀ ਬਾਰੇ ਖਬਰਾਂ ਆ ਰਹੀਆਂ ਹੈ ਕਿ ਇੱਕ ਗੈਂਗਸਟਰ ਦੇ ਨਾਲ ਵੀ ਕਥਿਤ ਤੌਰ ਤੇ ਕੋਈ ਸੰਬੰਧ ਸੀਗੇ, ਜਿਹੜਾ ਕਿ ਦਿੱਲੀ ਏਰੀਆ ਦਾ ਸੀਗਾ, ਹਰਿਆਣਾ ਏਰੀਆ ਦਾ ਸੀਗਾ। ਤਾਂ ਇਹ ਇੱਕ ਅਖਬਾਰ ਨੇ ਦੋ ਦਾਅਵੇ ਅੱਜ ਦਲਜੀਤ ਕਲਸੀ ਬਾਬਤ ਕੀਤੇ ਨੇ। ਪਰੰਤੂ ਗੱਲ ਇਹ ਆ ਕਿ ਇਹਨਾਂ ਸਾਰੇ ਘਟਨਾਕ੍ਰਮਾਂ ਦਾ ਜੇ ਆਪਾਂ ਹੁਣ ਨਿਚੋੜ ਕੱਢਣਾ ਹੋਵੇ, ਉਹਦੇ 'ਚ ਇਹ ਆ ਕਿ ਜਿਹੜਾ ਭੰਬਲ ਭੂਸਾ ਪਿਛਲੇ 12-13 ਦਿਨ ਤੋਂ ਬਣਿਆ ਹੋਇਆ ਗ੍ਰਿਫਤਾਰੀ ਨੂੰ ਲੈ ਕੇ, ਉਹ ਹਾਲੇ ਵੀ ਨਹੀਂ ਟੁੱਟ ਰਿਹਾ। ਕਿਉਂਕਿ ਅੱਜ ਵੀ ਜੇ ਤੁਸੀਂ ਦੇਖੋਗੇ ਕੁਝ ਫੋਟੋਆਂ ਆਈਆਂ ਨੇ,
ਇੱਕ ਫੋਟੋ ਇਹ ਦਾਵਾ ਕਰ ਰਹੇ ਆ ਮੀਡੀਆ ਵਾਲੇ ਕਿ ਦਿੱਲੀ ਚੋਂ ਜਿਹੜੀ ਸੀਸੀਟੀਵੀ ਹੈ ਉਹਦੇ 'ਚ ਪਪਲਪ੍ਰੀਤ ਸਿੰਘ ਤੇ ਅਮਰਤਪਾਲ ਸਿੰਘ ਜਾ ਰਹੇ ਆ, ਪਰ ਉਹਦੇ 'ਚ ਅਮਰਤਪਾਲ ਸਿੰਘ ਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਉਹਦੇ ਸਿਰ ਤੇ ਦਸਤਾਰ ਹੈ ਨਹੀਂ। ਤੋ ਇਸ ਕਰਕੇ ਉਹ ਸਾਰਾ ਜਿਹੜਾ ਆਪਾਂ ਦੇਖ ਰਹੇ ਹਾਂ ਕਿ ਇੱਕ ਸਿਲਸਿਲੇਵਾਰ ਤਰੀਕੇ ਦੇ ਨਾਲ ਭੰਬਲ ਭੂਸਾ ਚੱਲ ਰਿਹਾ ਹੈ, ਉਹ ਜਿਉਂ ਦਾ ਤਿਉਂ ਆ। ਪਰ ਕੋਰਟ ਦੇ ਵਿੱਚ ਆਫੀਸ਼ੀਅਲੀ ਜਿਹੜੀਆਂ ਗੱਲਾਂ ਹੋਈਆਂ ਨੇ ਇਹ ਮਾਇਨਾ ਖੇਜ਼ ਨੇ। ਬਾਕੀ ਦੇਖੋ ਹੁਣ ਅੱਗੇ ਜਾ ਕੇ ਕੀ ਬਣਦਾ ਕੀ ਨਹੀਂ। ਤਾਂ ਪਰ ਮੇਰੇ ਖਿਆਲ ਦੇ ਨਾਲ ਹੁਣ ਸਭ ਤੋਂ ਵੱਡੀ ਬਹਿਸ ਜਿਹੜੀ ਛਿੜ ਗਈ ਆ ਉਹ ਛਿੜ ਗਈ ਆ ਸੀਐਮ ਮਾਨ ਹੋਰਾਂ ਨੇ ਜਿਹੜਾ ਟਵੀਟ ਕੀਤਾ ਹੈ ਤੇ ਉਸ ਤੋਂ ਬਾਅਦ ਜਿਹੜਾ ਜਵਾਬ ਜਥੇਦਾਰ ਜੀ ਨੇ ਦਿੱਤਾ।